ਕੁਛ ਸੋ ਕਾਲਰ ਵੀ ਸਰੋਤਿਓ, ਜੁੜ ਤੁਹਾਡਾ ਰਹੇ ਵੀ ਨੇ ਕੋਈ ਇਹਦੇ ਜੀ। ਬਾਬਤ ਕੁਐਸਚਨ ਆ ਜਾਂ ਤੁਹਾਡਾ ਸੁਝਾਅ ਹੈਗਾ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਤਾਂ ਕਿ ਜਿਹੜੇ ਹੋਰ ਆਪਣੇ ਪੰਜਾਬੀ ਭੈਣ ਭਰਾ ਇਸ ਬਿਜ਼ਨਸ 'ਚ ਆ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋ ਸਕੇ ਜੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸੰਤੋਖ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜਸਕਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਰਾਜਕਰਨ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਸਿੰਘ ਜੀ। ਹਾਂਜੀ ਰਮਨ ਸਿੰਘ ਜੀ, ਤੁਸੀਂ ਡਿਸਕਸ ਕਰ ਰਹੇ ਸੀ ਨਾ ਕਿ ਜਿਹੜਾ ਫਰਾਡ ਹੋ ਰਿਹਾ ਨਾ ਬਹੁਤ ਲੋਡਾਂ ਵਾਸਤੇ, ਜੀ ਜੀ। ਆਈ ਥਿੰਕ ਉਹਦੇ ਵਾਸਤੇ ਕਾਫੀ ਜਿਹੜਾ ਸੇਫ ਤਰੀਕਾ, ਸਭ ਤੋਂ ਸੇਫ ਤਰੀਕਾ ਹੈਗਾ ਵੀ ਜਦੋਂ ਤੁਹਾਨੂੰ ਕੋਈ ਆਊਟਬਾਉਂਡ ਤੋਂ ਕਾਲ ਆਉਂਦੀ ਆ, ਉਸ ਬ੍ਰੋਕਰ ਦਾ DOT ਲੈ ਕੇ ਸੇਫਰ ਸਿਸਟਮ ਦੇ ਵਿੱਚ ਚੈੱਕ ਕਰਕੇ ਜਿਹੜਾ ਫੋਨ ਨੰਬਰ ਕੰਪਨੀ ਦਾ ਸੇਫਰ ਸਿਸਟਮ ਦੇ ਉੱਤੇ ਕਾਲ ਕਰਕੇ ਕਨਫਰਮ ਕਰੋ ਕਿ ਇਹ ਲੋਡ ਕੰਪਨੀ ਇਸ਼ੂ ਕਰ ਰਹੀ ਆ। ਤੇ ਦੂਸਰਾ, ਜਿਹੜੀ ਰੇਟ ਕਨਫਰਮੇਸ਼ਨ ਆ ਰਹੀ ਆ ਉਹ ਕੰਪਨੀ ਦੀ ਈਮੇਲ ਤੋਂ ਹੋਣੀ ਚਾਹੀਦੀ, ਨਾ ਕਿ ਕਿਸੇ ਦੀ ਪਰਸਨਲ ਈਮੇਲ ਹੋਵੇ। ਉਹ ਹੋ ਸਕਦਾ ਬਿਲਕੁਲ। ਕਾਫੀ ਫਰਾਡ ਹੋ ਰਿਹਾ। ਲੋਕੀ ਬ੍ਰੋਕਰ ਜਿਹੜੇ ਕਿਸੇ ਕੰਪਨੀ ਨਾਲ ਕੰਮ ਕਰਦੇ ਹੁੰਦੇ, ਉਹ ਹਟ ਕੇ ਉਹ ਤੋਂ ਕੰਮ ਕਰਨਾ ਛੱਡ ਦਿੰਦੇ ਆ, ਬਾਹਰੋਂ ਲੋਡ ਲੈ ਕੇ ਉਹਨਾਂ ਨੂੰ ਭੇਜ ਦਿੰਦੇ ਉਸ ਕੰਪਨੀ ਦੀ ਨਾਂ ਦੇ ਉੱਤੇ, ਤੇ ਬਾਅਦ ਵਿੱਚ ਆਪਾਂ ਨੂੰ ਪੈਸੇ ਕਦੇ ਮਿਲਦੇ ਨਹੀਂ। ਆਈ ਥਿੰਕ ਬੈਟਰ ਤਰੀਕਾ ਇਹੀ ਹੈ ਕਿ ਤੁਸੀਂ ਸੇਫਰ ਸਿਸਟਮ ਤੇ ਜਾ ਕੇ ਉਸ ਨੰਬਰ ਤੇ ਕਾਲ ਕਰਕੇ ਕਨਫਰਮ ਜ਼ਰੂਰ ਕਰੋ ਜੀ। ਥੈਂਕ ਯੂ ਜੀ, ਧੰਨਵਾਦ ਜੀ। ਸੋ ਕਈ ਵਾਰੀ ਈਮੇਲਸ ਵੀ ਜਿਹੜੀਆਂ ਫੇਕ ਕ੍ਰੀਏਟ ਹੋ ਜਾਂਦੀਆਂ, ਤੁਹਾਨੂੰ ਲੱਗਦਾ ਹੁੰਦਾ ਵੀ ਇਹ ਨਾ ਤੁਹਾਡੀ ਜਿੱਦਾਂ ਬੈਂਕ ਤੋਂ ਈਮੇਲ ਆਈ ਆ, ਐਮਾਜ਼ਨ ਤੋਂ ਆਈ, ਗੂਗਲ ਤੋਂ ਆਈ ਆ, ਪਰ ਉਹਦੇ ਵਿੱਚ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਹੁੰਦਾ ਹੈਗਾ ਵਰਡ, ਇੱਕ ਅੱਧੇ ਅੱਖਰ ਦਾ ਫਰਕ ਹੁੰਦਾ। ਮੋਸਟਲੀ ਜਿਹੜੇ ਆ ਨਾ ਉਹ ਜੀਮੇਲ, ਯਾਹੂ ਇਦਾਂ ਦੀਆਂ ਜਿਨ੍ਹਾਂ ਨੇ ਫਰਾਡ ਜਿਹੜੇ ਉਹ ਕਰਨੇ ਆ ਉਹਨਾਂ ਦੇ ਵਰਤਦੇ ਆ। ਸੋ ਸੇਫਰ ਵੈਬ ਦਾ ਵੀ ਜਿਹੜਾ ਇਹਨਾਂ ਨੇ ਦੱਸਿਆ ਇਹ ਜ਼ਰੂਰੀ ਨੇ। ਇਹ ਜਿੰਨਾ ਤੁਸੀਂ ਇਹਤਿਆਤ ਵਰਤੋਗੇ ਉਹਨੇ ਬਚੇ ਰਹੋਗੇ। ਜਿੱਦਾਂ ਰਮਨ ਜੀ ਨੇ ਕਿਹਾ ਵੀ ਕਾਲੇ ਪਾਉਂਗੇ ਤਾਂ ਫਿਰ ਟੋਏ ਟੋਏ ਆ, ਤੇ ਬਾਅਦ ਦੇ ਵਿੱਚ ਅਦਰਵਾਈਜ਼ ਫਿਰ ਪ੍ਰੋਬਲਮ ਦੇ ਵਿੱਚ ਫਸੂਗੇ, ਡੈਸਪਰੇਸ਼ਨ ਸ਼ੋ ਕਰੂੰਗੇ ਤੇ ਉਹਨਾਂ ਨੇ ਤੁਹਾਡੀ ਜਿਹੜੇ ਮਜਬੂਰੀ ਦਾ ਫਾਇਦਾ ਚੱਕਣਾ ਆ। ਤੇ ਇਸੇ ਦੇ ਉੱਤੇ ਆ ਦੇਖੋ ਕਿੰਨੇ ਆਪਾਂ ਨੂੰ ਹਰਜੋਤ ਸਿੰਘ ਜੀ ਕਿੰਨੀਆਂ ਸਕੈਮ ਦੀਆਂ ਕਾਲਾਂ ਆਉਂਦੀਆਂ ਸੀ, ਸੋਸ਼ਲ ਸਿਕਿਉਰਿਟੀ ਵਾਲੀਆਂ, ਤੁਹਾਨੂੰ ਗ੍ਰਿਫਤਾਰ ਕਰ ਲੈਣਾ, ਉਹ ਕਰਨਾ। ਆਪਾਂ ਗੱਲਾਂ ਕੀਤੀਆਂ, ਉਹਦੇ ਬਾਰੇ ਚਰਚਾ ਕੀਤੀ, ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ। ਸੋ ਇਹ ਚੀਜ਼ਾਂ ਥੋੜਾ ਜਿਹਾ ਟਾਈਮ ਲੈ ਕੇ ਤੁਸੀਂ ਆਪ ਇਸ ਜਿਹੜੇ ਸਕੈਮ ਤੋਂ ਬਚ ਸਕਦੇ ਆ। ਸੋ ਜਿਹੜੇ ਰੈੱਡ ਫਲੈਗਸ ਦਾ ਦੱਸਿਆ ਕੀ ਅਪਰੋਚ ਹੋਣੀ ਚਾਹੀਦੀ ਆ, ਇਹ ਜ਼ਰੂਰ ਧਿਆਨ ਦੇ ਨਾਲ, ਜੇ ਤੁਸੀਂ ਮਿਸ ਕਰ ਗਏ ਆ ਬਾਅਦ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਿਓ, ਤਾਂ ਜੋ ਤੁਸੀਂ ਇਹਨਾਂ ਰੈੱਡ ਫਲੈਗਸ ਦੇ ਉੱਤੇ ਤੁਹਾਨੂੰ ਪਤਾ ਲੱਗੇ ਵੀ ਇੱਥੇ ਪ੍ਰੋਬਲਮ ਆ। ਆਪਣੇ ਨਾਲ ਰਮਨ ਜੀ ਅਗਲੇ ਕਾਲਰ ਜੁੜੇ ਨੇ, ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ। ਮੇਰਾ ਸਵਾਲ ਇਹ ਸੀਗਾ ਕਿ ਜਿੱਦਾਂ ਭਾਜੀ ਇਹਨਾਂ ਨੇ 4-5 ਮਹੀਨੇ ਪਹਿਲੇ ਮੈਂ ਡਰਾਈਵ ਐਂਡ ਬਾਈ ਕੀਤੀ ਸੀ 80,000 ਦੀ ਵਾਬਸ ਤੋਂ, ਤੇ ਮੈਂ ਉਹਨਾਂ ਨੂੰ ਲੈਣ ਤੋਂ ਪਹਿਲੇ ਜਿੱਦਾਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਵੀ ਇਹ ਪ੍ਰਾਈਸ ਬਹੁਤ ਜ਼ਿਆਦਾ ਹਾਈ ਨੇ ਤੇ ਕੀ ਲੱਗ ਰਿਹਾ, ਮੈਂ ਵੇਟ ਕਰ ਲਾਂ, ਮੈਨੂੰ ਲੋੜ ਤਾਂ ਹੈਗੀ ਆ ਪਰ ਮੈਂ ਵੇਟ ਕਰ ਲਾਂ। ਕਹਿੰਦੇ ਨਹੀਂ, ਇਹ ਚਲੋ ਉਹ ਇੱਕ ਸੇਲਸਮੈਨ ਉਹਨੇ ਕਿਹਾ ਕਿ ਨਹੀਂ ਜੀ ਇਹ ਤਾਂ ਅੱਗੇ ਹੋਰ ਗੇਨ ਹੋਣੀ ਆ, ਪਰ ਭਾਜੀ ਇਹ ਪ੍ਰਾਈਸ ਕਾਜ਼ਿੰਗ ਨਹੀਂ ਕਿ ਇੱਕ ਚੀਜ਼ ਜਿਹੜੀ ਆ ਉਹ 4-5 ਮਹੀਨੇ ਦੇ ਵਿੱਚ ਹੀ 80,000 ਦੀ ਵੇਚ ਕੇ ਫਿਰ ਤੁਸੀਂ ਉਹਨੂੰ 50,000 ਦੀ ਵੇਚ ਰਹੇ ਹੋ। ਇਹਦੇ ਵਿੱਚ ਥੋੜੀ ਜਿਹੀ ਰਾਏ ਦੱਸੋ ਜੀ, ਕੀ ਕਹਿਣਾ ਚਾਹੋਗੇ ਜੀ? ਮਤਲਬ ਕਿਹੜੀ ਰਾਏ ਪੁੱਛਦੇ ਆ ਤੁਸੀਂ? ਮੈਂ ਜਿੱਦਾਂ ਭਾਜੀ 80,000 ਦੀ ਅੱਜ ਇੱਕ ਚੀਜ਼ ਵੇਚ ਦਿੱਤੀ ਅਸੀਂ 5 ਮਹੀਨੇ 'ਚ, ਜਿੱਦਾਂ ਹੁਣ ਕੋਵਿਡ ਦੇ ਵਿੱਚ ਵੀ ਏਦਾਂ ਹੀ ਹੋਇਆ ਸੀ। $5 ਦੀ ਚੀਜ਼ ਲੋਕਾਂ ਨੇ 10-10, $12-12 ਦੀਆਂ ਵੇਚੀਆਂ, $15 ਦੀਆਂ ਵੇਚੀਆਂ, ਅਸੀਂ ਉਹਨੂੰ ਨਾਂ ਦਿੱਤਾ ਪ੍ਰਾਈਸ ਕਾਜ਼ਿੰਗ। ਹੁਣ ਇਹ ਵੀ ਜਿੱਦਾਂ ਇਹਨਾਂ ਨੇ 6 ਮਹੀਨੇ, 1 ਸਾਲ ਪਹਿਲੇ ਉਹੀ ਉਹ ਵੈਨ ਜਿਹੜੀ ਸੀਗੀ ਉਹ 55,000 ਦੀ ਸੀ, ਉਹਨੂੰ 6 ਮਹੀਨੇ ਦੇ ਵਿੱਚ 5 ਮਹੀਨੇ 'ਚ 80,000 ਦੀ ਲੈ ਗਏ। ਬਾਅਦ 'ਚੋਂ ਅੱਜ ਉਹੀ 5 ਮਹੀਨਿਆਂ ਬਾਅਦ 80,000 ਵਾਲੀ ਚੀਜ਼ ਫਿਰ ਇਹਨਾਂ ਨੇ 50,000 ਦੀ ਵੇਚਤੀ। ਇਹ ਤੇ ਨਹੀਂ ਹੋ ਸਕਦਾ ਕਿ ਜਿਹੜੇ ਇਹਨਾਂ ਨੇ ਪਾਰਟਸ ਬਾਏ ਕੀਤੇ ਜਾਂ ਚੇਸੀਆਂ ਬਾਏ ਕੀਤੀਆਂ ਉਹ ਮਤਲਬ 4-5 ਮਹੀਨੇ ਦੇ ਵਿੱਚ ਹੀ ਰੇਟ ਉੱਪਰ ਚਲੇ ਗਏ ਫਿਰ ਥੱਲੇ ਆ ਗਏ। ਨੈਚੁਰਲ ਗੱਲ ਹੈ ਕਿ ਸਟਾਕ ਤੇ ਇਹਨਾਂ ਦੇ ਕੋਲ ਮੈਨੂਫੈਕਚਰ ਦੇ ਕੋਲ ਪਹਿਲਾਂ ਹੀ ਹੁੰਦਾ ਤੇ ਪ੍ਰਾਈਸ ਇਹਨਾਂ ਨੇ ਗੇਨ ਕੀਤੇ। ਹੁਣ ਟਰੱਕ ਆ, ਟਰੱਕ ਇੱਕ 45-50 ਦਾ ਏਦਾਂ ਰਾਜ ਜੀ ਦੇਖੋ, ਉਹਨਾਂ ਨੇ ਤੁਹਾਡੀ ਕਾਲ ਦੀ ਮਜਬੂਰੀ ਦਾ ਜਿਹੜਾ ਉਹਨਾਂ ਨੇ ਤੁਹਾਡਾ ਫਾਇਦਾ ਚੱਕਿਆ। ਇਹ ਜੀ ਸਪਲਾਈ ਡਿਮਾਂਡ, ਇਹ ਤਾਂ ਸਪਲਾਈ ਐਂਡ ਡਿਮਾਂਡ ਹੈ। ਦੇਖੋ ਭਾਜੀ, ਇੱਕ ਰੇਹੜੀ ਦੇ ਉੱਤੇ ਕੋਈ ਕੇਲੇ ਵੇਚ ਰਿਹਾ ਨਾ, ਉਹਦੀ ਰੇਹੜੀ ਤੇ ਵੀ 4 ਬੰਦੇ ਆ ਜਾਣ ਤਾਂ ਉਹ 4 ਬੰਦਿਆਂ ਦੇ ਬਾਅਦ ਉਹ ਕੇਲਿਆਂ ਦਾ ਰੇਟ ਵਧਾ ਦਿੰਦਾ, ਤੇ ਜਦੋਂ 4 ਬੰਦੇ ਚਲੇ ਜਾਣ ਉਸ ਤੋਂ ਬਾਅਦ ਉਹ ਕੇਲੇ ਰੇਟ ਘੱਟ ਜਾਂਦਾ। ਇਹ ਤਾਂ ਸਿੰਪਲ ਇੱਕ ਸਿਆਣਾ ਜਾਂ ਆਨਸਰ ਇਹ ਆ ਕਿ ਕਾਹਲੀ ਦੇ ਨਾਲ ਜਦੋਂ ਆਪਾਂ ਬਹੁਤ ਵਾਰੀ ਆਪਾਂ ਪਿਛਲੇ 1.5-2 ਸਾਲਾਂ 'ਚ ਇਹ ਕਿਹਾ ਸੀਗਾ ਕਿ ਥੋੜੀ ਜਿਹੀ ਸਲੋ ਡਾਊਨ ਹੋ ਜਾਓ, ਐਡਾ ਵੱਡਾ ਕੰਮ ਨਹੀਂ ਹੈਗਾ, ਐਡੀ ਵੱਡੀ ਗੱਲ ਨਹੀਂ ਹੈਗੀ, ਥੋੜੀ ਜਿਹੀ, ਪਰ ਕੋਈ ਸਲੋ ਡਾਊਨ ਹੋਇਆ ਨਹੀਂ। ਠੀਕ ਹੈ ਨਾ, ਕੋਈ ਸਲੋ ਡਾਊਨ ਨਹੀਂ ਹੋਇਆ। ਹਰ ਇੱਕ ਬੰਦਾ ਜਿਹੜਾ ਹੈ ਉਹ ਆਪਣੀ ਸਪੀਡ ਦੇ ਨਾਲ ਚੱਲਦਾ ਰਿਹਾ। ਠੀਕ ਹੈ ਨਾ, ਜੇ ਹੁਣ ਤੁਸੀਂ 80,000 ਦੀ ਚੀਜ਼ ਅਗਲੇ ਦੀ ਲੈਨੇ ਆ, ਇਹਦੇ ਵਿੱਚ ਅਗਲੇ ਨੂੰ ਵੇਚਣ ਦੇ ਵਿੱਚ ਕੀ ਅਰਜ਼ ਹੋ ਸਕਦਾ? ਜਿਹੜੀ ਅਗਲੇ ਦੀ ਚੀਜ਼ 35,000 ਦੀ ਸੀ, ਆਪਾਂ 80,000 'ਚ ਲੈ ਲਈ, ਅਗਲੇ ਨੂੰ ਕੀ ਹਰਜ ਆ ਵੇਚਣ ਦਾ? ਤੇ ਅੱਜ ਜੇ ਉਹਦੀ ਨਹੀਂ ਵਿਕਦੀ ਤਾਂ ਉਹਨੇ 50,000 ਦੀ ਕਰਤੀ ਤਾਂ ਆਪਾਂ ਉਹਨੂੰ ਕੀ ਕਹਿ ਸਕਦੇ?
ਇਹ ਸੇਮ ਥਿੰਗ ਪ੍ਰਾਈਸ ਹੋਈ ਗੌਜਿੰਗ ਤੇ ਸੀ ਵੀ ਰਾਜਕਨਵੀਰ ਸਿੰਘ ਜੀ, ਰਮਨ ਜੀ, ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹ ਕੁਛ ਕੁ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੇ ਐਕਟ ਕਰਦੀਆਂ, ਜਿੱਦਾਂ ਜਿਹੜੀਆਂ ਫੂਡ ਨੂੰ ਲੈ ਕੇ, ਗੈਸ ਨੂੰ ਲੈ ਕੇ, ਜਿਹੜੀਆਂ ਰੋਜ਼ਮਰਰਾ ਦੀਆਂ ਚੀਜ਼ਾਂ ਆ ਨਾ, ਉਹਦੇ ਤੇ ਉਹ ਐਕਟ ਕਰਦੀਆਂ ਵੀ ਪ੍ਰਾਈਸ ਗੌਜਿੰਗ ਨਹੀਂ ਤੁਸੀਂ ਕਰ ਸਕਦੇ, ਨਾ ਕਿ ਇਦਾਂ ਦੀ। ਹੁਣ ਟੈਸਲਾ ਦੀ ਐਗਜ਼ਾਮਪਲ ਦਿੰਨਾ ਵੀ ਦਸੰਬਰ ਮਹੀਨੇ ਨਾਲੋਂ ਉਹਨੇ ਰਾਤੋਂ ਰਾਤ ਜਨਵਰੀ ਸਿੱਧੇ 12,000 ਪ੍ਰਾਈਸ $15-20,000 ਘਟਾਤਾ। ਘਟਾਤੀ ਪ੍ਰਾਈਸ, ਹਨਾ, ਜਿਹਨਾਂ ਨੇ ਦਸੰਬਰ ਚ ਲਈ ਸੀ ਮੰਨ ਲਓ 80,000 ਦੀ, ਹੁਣ ਉਹ 65,000 ਦੀ ਹੋ ਗਈ। ਸੋ ਇਹ ਤਾਂ ਇਹੀ ਆ ਵੀ that is what the open market is ਜੀ। ਇਹ ਉੱਥੇ ਨਾ ਬਸ ਉਹ ਆ ਵੀ ਜਿਹੜਾ ਕੰਜ਼ਿਊਮਰ ਆ ਉਹਦੀ ਉੱਤੇ ਜ਼ਿਆਦਾ ਡਿਪੈਂਡ ਆ ਵੀ ਕੀ ਮੈਨੂੰ ਵਾਕਈ ਇੰਨੀ ਜ਼ਿਆਦਾ ਜ਼ਰੂਰਤ ਹੈਗੀ ਆ। ਸੇਲਸਮੈਨ ਤੋਂ ਪੁੱਛੂਗੇ, ਜਿੱਦਾਂ ਤੁਸੀਂ ਆਪ ਹੀ ਦੱਸਿਆ ਰਾਜ ਜੀ, ਵੀ ਉਹਨੇ ਤਾਂ ਕਹਿਣਾ ਹੀ ਆ ਵੀ ਇਹ ਇਦਾਂ ਹੀ ਜਿਹੜਾ ਉਹ ਚੱਲਣਾ, ਵੀ ਇਹ ਤਾਂ ਮਹਿੰਗੇ ਹੀ ਜਿਹੜੇ ਹੋਣੇ। ਜੇ ਉਹ ਕਹੂਗਾ ਵੀ ਭਾਈ ਸਸਤੇ ਹੋ ਜਾਣੇ, ਵੇਟ ਕਰ ਲਾ, ਉਹਦਾ ਵਿਕਣਾ ਥੋੜੀ, ਅਗਲੇ ਨੇ ਕਮਿਸ਼ਨ ਵੀ ਬਣਾਉਣਾ ਆ। ਸੋ ਤੁਸੀਂ ਇਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਸੋ ਠੰਡੇ ਦਿਮਾਗ ਦੇ ਨਾਲ ਹੀ ਪ੍ਰਾਈਸ ਗੌਜਿੰਗ ਵੀ ਉਦੋਂ ਹੀ ਐਕਟ ਕਰਦੀ ਆ ਰਾਜ ਜੀ, ਵੀ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ, ਉਹ ਤੋਂ ਬਾਅਦ ਜੇ ਗਵਰਨਰ ਨੇ ਜਾਂ ਪ੍ਰੈਜ਼ੀਡੈਂਟ ਨੇ ਡੈਕਲੇਰੇਸ਼ਨ ਕੀਤੀ ਹੋਏ ਵੀ ਨੈਚੁਰਲ ਡਿਜ਼ਾਸਟਰ ਆ, ਜਿੱਦਾਂ ਅਰਥਕੁਏਕ ਆ ਗਿਆ, ਤੂਫਾਨ ਆ ਗਿਆ, ਫਿਰ ਨਹੀਂ ਤੁਸੀਂ ਪ੍ਰਾਈਸ ਗੌਜਿੰਗ ਕਰ ਸਕਦੇ ਹੈਗੇ। ਪਰ ਰੈਗੂਲਰ ਦੇ ਵਿੱਚ ਕੋਈ ਇਦਾਂ ਦਾ ਰੂਲ ਨਹੀਂ ਹੈਗਾ, ਮੈਂ ਜਿਹੜਾ ਪੜ੍ਹ ਰਿਹਾ ਆਫਿਸ ਆਫ ਅਟਾਰਨੀ ਜਨਰਲ ਦੇ ਮੁਤਾਬਕ। ਥੈਂਕ ਯੂ ਰਾਜ ਜੀ। ਆਪਾਂ ਨੂੰ ਇੱਕ ਫੇਸਬੁੱਕ ਤੇ ਵੀ ਸਵਾਲ ਆਇਆ ਰਮਨਦੀਪ ਸਿੰਘ ਹੁਣਾਂ ਦਾ ਵੀ ਟਰੱਕਿੰਗ ਜਿਹੜੀ ਆ ਅਗਲੇ 10-15 ਸਾਲ ਤੱਕ ਕੀ ਹੋਊਗਾ। ਜੇ ਕੋਈ 10-15 ਸਾਲ ਤੱਕ ਦਾ ਤਾਂ ਕੁਝ ਨਹੀਂ ਕਹਿ ਸਕਦੇ ਆਪਾਂ, 10-15 ਮਹੀਨੇ ਦਾ ਆਪਾਂ ਸੋਚ ਸਕਦੇ ਵੀ ਕੀ ਹੋਣਾ ਆ, ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕੋਈ ਇਹਦੇ ਵਿੱਚ। ਬਾਕੀ ਟਰੱਕਿੰਗ ਆ $800 ਬਿਲੀਅਨ ਦਾ ਬਿਜ਼ਨਸ ਹੈ, ਕਿਤੇ ਨਹੀਂ ਚੱਲਿਆ ਹੈਗਾ। ਇੱਥੇ ਹੀ ਰਹਿਣਾ ਹੈ, ਇਸ ਤਰ੍ਹਾਂ ਹੀ ਚੱਲਦਾ ਰਹਿਣਾ। ਪਰ ਇਹ ਆ ਕਿ ਜਿਹੜੇ ਵੀ ਇਨਸਾਨ ਨੇ, ਜਿਹੜੇ ਵੀ ਬੰਦੇ ਨੇ ਸੋਚ ਸਮਝਦਾਰੀ ਦੇ ਨਾਲ ਕੰਮ ਕੀਤਾ, ਉਹ ਲੌਂਗ ਟਰਮ ਕੰਮ ਕਰਦਾ ਰਹੇਗਾ। ਜਿਨ੍ਹਾਂ ਨੇ ਤਿਆਰੀ ਕੀਤੀ ਹੈ, ਜਿਨ੍ਹਾਂ ਨੇ, ਔਰ ਸਾਰਿਆਂ ਨੂੰ ਵੱਡੀ ਗੱਲ ਇਹ ਹੈਗੀ ਆ ਕਿ ਅਮਰੀਕਨ ਇੱਥੇ ਇੰਡਸਟਰੀ ਦੇ ਵਿੱਚ, ਅਮਰੀਕਨ ਜਿਹੜੀ ਪਬਲਿਕ ਦੇ ਵਿੱਚ, ਜਿਹੜਾ ਬੰਦਾ ਡਾਊਨ ਸਾਈਜ਼ਿੰਗ ਕਰਨ ਜਾਣਦਾ ਹੈਗਾ ਨਾ, ਡਾਊਨ ਸਾਈਜ਼ ਕਰ ਸਕਦਾ ਹੈ ਟੀਮ, ਮਤਲਬ ਕਿ ਜਿਹਨੂੰ ਕਹਿੰਦੇ ਵੀ ਆਪਣੇ ਤਰੀਕੇ ਦੇ ਨਾਲ ਜਦੋਂ ਕੰਮ ਘਟ ਗਿਆ ਉਦੋਂ ਘਟਾ ਲਓ, ਜਦੋਂ ਵੱਧ ਗਿਆ ਉਦੋਂ ਵਧਾ ਲਓ। ਸੋ ਉਹ ਜਿਹੜੀ ਚੀਜ਼ ਹੈ ਜਿਹੜਾ ਕਰ ਸਕਦਾ ਹੈਗਾ, ਉਹ ਸਰਵਾਈਵ ਕਰ ਸਕਦਾ, ਸਕਸੈਸਫੁਲ ਹੋ ਸਕਦਾ। ਸਾਡੀ ਜਿਹੜੀ ਸੋਚ ਹੈਗੀ ਆ, ਸਾਡੀ ਇਹ ਹੈ ਕਿ ਜਾਂ ਤਾਂ 100 ਹੀ ਚੱਲਣਗੇ ਤੇ ਜਾਂ ਕੋਈ ਵੀ ਨਹੀਂ ਚੱਲੂਗਾ। ਉਹ ਸਕੀਮ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਕੰਮ ਨਹੀਂ ਕਰਦੀ। ਉਹਦੇ ਨੁਕਸਾਨ ਜਿਹੜੇ ਉਹ ਫਿਰ ਚੱਲਣੇ ਪੈਂਦੇ। ਹਾਂ, ਕੋਈ ਸਰਵਾਈਵ ਕਰ ਜਾਂਦੇ ਆ, ਪਰ ਨਾਟ ਆਲ ਆਫ them, ਬਹੁਤ ਘੱਟ ਪਰਸੈਂਟੇਜ, ਬਹੁਤ ਘੱਟ ਪਰਸੈਂਟੇਜ ਹੁੰਦੀ ਹੈ। ਸੁਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਦੋ ਕੁਇਕ ਕੁਐਸਚਨ ਹੈ ਜੀ। ਇੱਕ ਤੇ ਇਹ ਹੈ ਜੀ, LLC ਦੇ ਵਿੱਚ ਪੇਰੋਲ ਜਿਹੜਾ ਉਹ ਮੈਂਡੇਟਰੀ ਹੈ ਜਾਂ ਆਪਸ਼ਨਲ ਹੈ? ਤੇ ਸੈਕੰਡ ਕੁਐਸਚਨ ਇਹ ਹੈ ਜੀ ਕਿ ਜਿੱਦਾਂ LLC ਤਾਂ ਹੈ ਜਾਂ ਕਾਰਪੋਰੇਸ਼ਨ ਹੈ, ਉਹਦੇ ਵਿੱਚ ਪੇਰੋਲ ਆਪਣੇ ਆਪ ਨੂੰ ਕਰ ਰਹੇ ਆ ਤੇ ਵਰਕ ਕੰਪ ਲੈਣਾ ਹੀ ਉਹਦੇ ਲਈ ਕੰਪਲਸਰੀ ਹੈ, ਮੈਂਡੇਟਰੀ ਹੈ, ਜਾਂ ਉਹ ਵੀ ਆਪਸ਼ਨਲ ਹੈ? ਵਰਕ ਕੰਪ ਦਾ ਤੇ ਹਰਜੋਤ ਜੀ ਦੱਸ ਸਕਦੇ ਆ, LLC ਚ ਪੇਰੋਲ ਦਾ ਰਮਨ ਜੀ। ਜੇ ਵਰਕ ਕੰਪ ਵੀ ਜ਼ਰੂਰੀ ਆ LLC ਚ, ਵੈਸੇ ਤਾਂ ਕੁਐਸਚਨ ਇਹ ਤੁਹਾਡੇ ਅਕਾਊਂਟੈਂਟ ਦੇ ਲਈ ਆ, ਜਿਹੜੇ ਜਾਂ ਜੇ ਤਾਂ ਤੁਸੀਂ LLC ਬਣਾਈ ਆ, ਹਨਾ, ਵੀ ਕੀ ਕਰਨਾ, ਠੀਕ ਆ ਕਿ ਨਹੀਂ। ਸੋ ਅਸੀਂ ਤਾਂ ਤਿੰਨੇ ਪ੍ਰੋਫੈਸ਼ਨਲ ਅਕਾਊਂਟੈਂਟ ਨਹੀਂ ਹੈਗੇ। ਰਮਨ ਜੀ ਤੁਸੀਂ ਕੁਝ ਇਸ ਐਡ ਕਰਨਾ ਚਾਹੁੰਦੇ? ਪੇਰੋਲ ਕਰਨਾ ਚੰਗੀ ਗੱਲ ਹੈ, ਜੇ ਤੁਸੀਂ ਕਰਦੇ ਹੈਗੇ, ਤੁਹਾਡਾ ਆਪਣਾ ਰੈਕਡ ਬਣਦਾ ਹੈਗਾ, ਤੁਹਾਡਾ ਆਪਣਾ ਜਿਹੜਾ ਤੇ ਪੇਰੋਲ ਵੀ ਇਹ ਵੀ ਜ਼ਰੂਰ ਦੱਸੋ ਵੀ ਕਿਸ ਲੈਵਲ ਦੀ ਪੇਰੋਲ, ਇਹ ਨਹੀਂ ਨਾ ਵੀ 10,000 20,000 ਸਾਲ ਦਾ ਦੇਣਾ। ਹਾਂਜੀ, ਪੇਰੋਲ ਜਿਹੜਾ ਹੈਗਾ, ਤੁਸੀਂ salary.com ਤੇ ਜਾ ਕੇ ਤੁਸੀਂ ਆਪਣੇ ਏਰੀਆ ਦੀ ਜ਼ਿਪ ਕੋਡ ਪਾ ਕੇ ਉੱਥੋਂ ਦਾ ਟਰੱਕ ਡਰਾਈਵਰ ਦੀ ਜਿਹੜੀ ਪੇ ਆ ਉਹ ਦੇਖੋ, ਐਵਰੇਜ ਪੇ ਕਿੰਨੀ ਆ, ਤੇ ਉਸ ਪੇ ਦੇ ਮੁਤਾਬਕ ਤੁਸੀਂ ਆਪਣਾ ਜਿਹੜਾ ਪੇਰੋਲ ਬਣਾਓ। ਜਦੋਂ ਪੇਰੋਲ ਆਪਾਂ ਪੇਰੋਲ ਕਰਦੇ ਹੈਗੇ, ਆਪਾਂ ਘੱਟ ਦਾ ਕਰਦੇ ਹਾਂ, ਉਹਨੂੰ ਅੰਡਰ ਰਿਪੋਰਟਿੰਗ ਕਹਿ ਦਿੰਦੇ ਆ। ਉਹਦੀਆਂ ਵੀ ਸਜ਼ਾਵਾਂ ਹੈਗੀਆਂ, ਅੰਡਰ ਰਿਪੋਰਟਿੰਗ ਦੀ ਵੀ ਸਜ਼ਾ ਹੈਗੀ ਆ। ਸੋ ਇਸ ਕਰਕੇ ਪੇਰੋਲ ਕਰਨਾ ਜ਼ਰੂਰੀ ਹੈਗਾ ਆ। ਤੇ ਦੂਸਰੀ ਗੱਲ ਹੈ ਵਰਕਰਸ ਕਾਂਪ। ਵਰਕਰਸ ਕਾਂਪ ਜਿਹੜੀ ਹੈਗੀ ਆ, ਉਹ ਜੇ ਤੁਸੀਂ ਸੋਚਦੇ ਆ ਵੀ ਤੁਹਾਡੀ ਲਾਈਫ ਇੰਪੋਰਟੈਂਟ ਹੈਗੀ ਆ, ਕੱਲ੍ਹ ਨੂੰ ਤੁਹਾਨੂੰ ਸੱਟ ਫੇਟ ਲੱਗ ਸਕਦੀ ਆ, ਕੰਮ ਦੇ ਉੱਤੇ ਕੁਝ ਹੋ ਸਕਦਾ, ਜ਼ਰੂਰੀ ਨਹੀਂਗਾ ਵੀ ਤੁਸੀਂ ਕਿਸੇ ਦੇ ਡਰਾਈਵ ਕਰਦੇ ਆ ਟਰੱਕ ਤੇ ਉੱਧਰ ਹੀ ਤੁਹਾਨੂੰ ਸੱਟ ਲੱਗੀ ਤੇ ਤੁਹਾਨੂੰ ਜ਼ਰੂਰੀ ਹੈ ਇੰਸ਼ੋਰੈਂਸ ਦੀ। ਤੁਹਾਡੇ ਆਪਣੇ ਟਰੱਕ ਤੇ ਵੀ ਸੱਟ ਲੱਗ ਸਕਦੀ ਹੈ, ਤੁਹਾਡੇ ਆਪਣੇ ਟਰੱਕ ਤੇ ਵੀ ਉਹ ਸੇਮ ਸਿਸਟਮ, ਸੇਮ ਚੀਜ਼ਾਂ ਹੋ ਸਕਦੀਆਂ। ਸੋ ਜੇ ਤੁਸੀਂ ਆਪਣੀ ਜ਼ਿੰਦਗੀ, ਆਪਣੀ ਜਿਹੜੀ ਆ ਕੀਮਤੀ ਸਮਝਦੇ ਆ ਤੇ ਠੀਕ ਹੈ, ਜ਼ਰੂਰ ਲਓ। ਤੇ ਜੇ ਤੁਹਾਨੂੰ ਲੱਗਦਾ ਵੀ ਇਟਸ ਓਕੇ ਆ, ਤੁਹਾਡੇ ਆਪਣੇ ਟਰੱਕ ਤੇ ਸੱਟ ਲੱਗੀ ਹੈ, ਕੋਈ ਗੱਲ ਨਹੀਂ, ਤੇ ਫਿਰ ਨਾ ਲਓ। ਤੇ ਬਾਕੀ ਦੂਸਰੀ ਗੱਲ ਇਹ ਆ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਆਡਿਟ ਆ ਰਹੇ ਹੈਗੇ ਆ, ਜਿਨ੍ਹਾਂ ਕੰਪਨੀਆਂ ਨੇ ਓਨਰ ਆਪਰੇਟਰ ਰੱਖੇ ਹੋਏ ਆ, ਪਰਮਾਨੈਂਟਲੀ ਉਹਨਾਂ ਦਾ ਕੰਮ ਕਰਦੇ ਹੈਗੇ ਆ, ਉਹ ਜਿਹੜੇ ਬੰਦੇ ਹੈਗੇ ਉਹਨਾਂ ਦੇ ਲਈ ਜ਼ਰੂਰੀ ਹੈਗੀ ਆ ਵਰਕਰਸ ਕੰਪ ਇੰਸ਼ੋਰੈਂਸ ਲੈਣੀ। ਜੇ ਤੁਸੀਂ ਇੱਕੋ ਉਹਨਾਂ ਕੰਮ ਕਰਦੇ ਹੈਗੇ ਆ ਤੇ ਉਹ ਤੁਹਾਡੀ ਵਰਕਰਸ ਕੰਪ ਇੰਸ਼ੋਰੈਂਸ ਰਿਕੁਆਇਰਡ ਕਰ ਸਕਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਸਾਹਮਣੇ ਆ ਰਹੀਆਂ ਜੀ।
ਨਹੀਂ ਕਰ ਸਕਦੇ ਨਹੀਂ ਆਪਾਂ ਰਮਨ ਜੀ। ਇੱਕ ਦਿਨ ਗੱਲ ਵੀ ਕੀਤੀ ਸੀ ਵੀ ਜੇ ਤੁਸੀਂ ਇੱਕ ਕੰਪਨੀ ਆ, ਮੰਨ ਲਓ ਸਪੋਜ਼ ਇਹ ਕੰਪਨੀ ਆ, ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕੀਤੇ ਹੋ ਆ, ਜੇ ਤੁਸੀਂ ਉਹਨਾਂ ਦੀ ਵਰਕਰਸ ਕੌਂਪ ਦੇ ਆਪਣੇ ਕੋਲ ਪ੍ਰੂਫ ਨਹੀਂ ਰੱਖਦੇ ਜਦੋਂ ਤੁਹਾਡੀ ਆਡਿਟ ਹੋਣੀ ਆ, ਤੇ ਉਹ ਜਿਹੜੇ ਕੰਟਰੈਕਟ ਵਰਕ ਦਾ ਮੇਰੇ ਖਿਆਲ ਨਾਲ 0.5% ਜਾਂ 1/3 ਉਹ ਸਾਰਾ ਜਿਹੜਾ ਆ ਉਹ ਤੁਹਾਡੇ ਵਰਕਰਸ ਕੌਂਪ ਦੇ ਆਡਿਟ ਦੇ ਅੰਡਰ ਆਊਗਾ, ਫਿਰ ਤੁਹਾਨੂੰ ਬਹੁਤ ਪੈਸੇ ਦੇਣੇ ਪਊਗੇ। 30% ਗ੍ਰੋਸ ਦਾ ਉਹਦੇ ਉੱਤੇ ਤੁਹਾਡੀ ਪਰਸੈਂਟੇਜ ਲੱਗਣੀ। ਜੀ ਸੋ ਬਿਲਕੁਲ ਜੀ, ਜ਼ਰੂਰ ਰੱਖੋ। ਜਿਹੜੇ ਦੋਨੋਂ ਸਵਾਲ ਪੁੱਛੇ ਉਹਨਾਂ ਦਾ ਜੇ ਛੋਟਾ ਆਨਸਰ ਚਾਹੀਦਾ ਤੇ ਯੈਸ ਆ ਜੀ, ਫਿਰ ਉਸ ਹਿਸਾਬ ਦੇ ਨਾਲ। ਸੋ ਬਹੁਤ ਵਾਰ ਇਹ ਵੀ ਹੁੰਦਾ ਵੀ ਕਈ ਲੋਕ ਜਿਹੜੇ ਆ, ਮੰਨ ਲਓ ਵੀ ਇੱਕੋ ਬੰਦਾ ਡਰਾਈਵ ਕਰਦਾ, ਉਹ ਪੂਰੀ ਵੀ ਪੇਰੋਲ ਨਹੀਂ ਕੱਟਦੇ, ਮੰਨ ਲਓ ਹਾਫ ਕੱਟਦੇ ਜਾਂ ਕੁਛ ਵੀ, ਉਹ ਤਾਂ ਤੁਹਾਡੀ ਮਰਜ਼ੀ ਆ, ਉਹ ਕੋਈ ਬਿਗ ਡੀਲ ਨਹੀਂ ਹੈ। ਪਰ ਜੋ ਇੰਸ਼ੋਰੈਂਸ ਕੰਪਨੀਆਂ ਨਾ, ਉਹਨਾਂ ਨੇ ਆਪਣੇ ਰੂਲ ਬਣਾਏ ਆ ਵੀ ਈਵਨ ਦੋ ਤੁਹਾਡੀ 20,000 ਪੇਰੋਲ ਆ, ਵੀ ਮਿਨੀਮਮ ਸਾਨੂੰ ਪਤਾ ਵੀ ਇੱਕ ਬੰਦੇ ਦਾ ਇੰਨਾ ਹੁੰਦਾ 45,000 ਜਾਂ 50,000, ਅਸੀਂ ਉਹਦੇ ਤੇ ਹੀ ਤੁਹਾਡਾ ਜਿਹੜਾ ਆ ਇੰਸ਼ੋਰੈਂਸ ਕਰਾਂਗੇ ਜਾਂ ਉਹਦੇ ਤੇ ਹੀ ਆਡਿਟ ਕਰਾਂਗੇ, ਚਾਹੇ ਤੁਹਾਡੀ ਜਿਹੜੀ ਆ ਪੇਰੋਲ ਘੱਟ ਵੀ ਹੈਗਾ ਜੀ। ਆਪਣੇ ਅਗਲੇ ਕਾਲਰ ਨੇ ਸਤਨਾਮ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਵੀਰ ਹੁਣੀ ਜਿਹੜੇ ਉਹਨਾਂ ਤੇ ਤਾਂ ਵੈਸੇ ਇਦਾਂ ਦੇ ਤਾਂ ਸਗੋਂ ਗਾਹਕ ਜਾਣੇ ਚਾਹੀਦੇ। ਸੇਲਸਮੈਨ ਤੇ 2-3 ਮਹੀਨੇ ਜਾ ਕੇ ਭਾਵੇਂ ਵਕੇਸ਼ਨ ਤੇ ਚੱਲ ਜਵੇ ਜੀ। ਜੇ ਨਹੀਂ 80,000 ਦੀ ਵੈਨ ਲਈ ਜਾਂ 30,000 ਦੀ ਜਾਂ 35,000 ਵਾਲੀ। ਤੇ ਬਾਕੀ ਆਪਣੇ ਜਿਹੜੇ ਪਿਛਲੀ ਰਾਤ ਤੋਂ ਪਿੱਛੇ ਜਿਹੜੇ ਮੇਰੇ ਖਿਆਲ 7 ਟਰੱਕ ਆ ਜਿਹੜੇ ਜੈਕ ਨਾਈਫ ਹੋਏ ਐਕਸੀਡੈਂਟ ਆਪਣੇ I-40 ਤੇ, ਉਹਨਾਂ 'ਚ ਆਪਣੇ ਪਤਾ ਵੀ ਆਪਣਾ ਵੀਰ ਤਾਂ ਨਹੀਂ ਕੋਈ ਇਨਵੋਲਵ ਸੀਗਾ, ਪਤਾ ਲੱਗਾ ਕੁਛ? ਨਹੀਂ, ਇਹਦੇ ਬਾਰੇ ਤਾਂ ਕੋਈ ਪਤਾ ਨਹੀਂ ਹੈਗਾ ਜੀ। ਇਹ ਤਾਂ ਜਿਹੜੀ ਨਿਊਜ਼ ਜਿਹੜੀ ਉੱਥੋਂ ਦੀ ਸਟੇਟ ਏਜੰਸੀ ਨਿਊਜ਼ ਆਊਗੀ ਉਹਦੇ ਵਿੱਚ ਹੀ ਪਤਾ ਲੱਗ ਸਕਦਾ, ਕਿਉਂਕਿ ਇਸ ਤਰ੍ਹਾਂ ਜ਼ਿਆਦਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਹੈਗਾ। ਓਕੇ ਠੀਕ ਹੈ ਜੀ, ਧੰਨਵਾਦ ਵੀਰੇ, ਮਿਹਰਬਾਨੀ ਜੀ। ਧੰਨਵਾਦ। ਬਾਕੀ ਇੱਕ ਜਿਹੜੇ ਸਵਾਲ ਸੀ ਨਾ ਫੇਸਬੁੱਕ ਤੇ ਵੀ ਟਰੱਕਿੰਗ ਇੰਡਸਟਰੀ ਕਿੱਧਰ ਨੂੰ ਭਵਿੱਖ 10-15 ਸਾਲਾਂ ਦਾ ਕੀ ਹੋਣ ਜਾ ਰਿਹਾ ਆ। ਹੁਣ ਇੱਕ ਸੈਨੇਟ ਹੀਅਰਿੰਗ ਸ਼ੁਰੂ ਹੋਈ ਆ ਲੋ ਕਾਰਬਨ ਫਿਊਲ ਸਟੈਂਡਰਡ ਨੂੰ ਜਿਹੜਾ ਉਹ ਲੈ ਕੇ, ਹਾਈਡਰੋਜਨ ਫਿਊਲ ਸੈੱਲ, ਜ਼ੀਰੋ ਐਮਿਸ਼ਨ, ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇੱਕ ਪਾਸੇ ਜਿਹੜੇ ਆ ਰਿਪਬਲਿਕਨ ਸੈਨੇਟਰਸ ਆ ਉਹ ਇੱਕ ਅਮੈਂਡਮੈਂਟ ਲੈ ਕੇ ਆਉਣ ਦੀ ਸੋਚ ਰਹੇ ਆ, ਪ੍ਰਪੋਜ਼ਲ ਲੈ ਕੇ ਆ ਰਹੇ ਵੀ ਜਿਹੜੇ ਐਮਿਸ਼ਨ ਕੰਟਰੋਲਸ ਬੜੇ ਸਖਤ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ। ਸੋ ਇਹ ਲੜਾਈਆਂ ਬਹੁਤ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ, ਕਈ ਤਰੀਕੇ ਦੇ ਜਿਹੜੇ ਸਿੰਘ ਆ ਉਹ ਫਸੇ ਨੇ। ਸੋ ਇੰਡਸਟਰੀਜ਼ ਇਹ ਚੇਂਜ ਹੁੰਦੀਆਂ ਰਹਿੰਦੀਆਂ, ਇਵੋਲਵ ਹੁੰਦੀਆਂ ਰਹਿੰਦੀਆਂ ਆ। 10-15 ਸਾਲ ਜਦੋਂ ਕੋਈ ਰੈਗੂਲੇਸ਼ਨ ਪਾਸ ਹੋ ਜਾਂਦੀ ਜਾਂ ਵਾਪਸ ਲੈ ਲਈ ਜਾਂਦੀ ਆ, ਉਸ ਤੋਂ ਬਾਅਦ ਦੇ ਵਿੱਚ ਜਾ ਕੇ ਉਹਨਾਂ ਚੀਜ਼ਾਂ ਦਾ ਅਸਰ ਇੰਨੇ ਕੁ ਸਾਲਾਂ ਬਾਅਦ ਜਾ ਕੇ ਜਿਹੜਾ ਉਹ ਪਤਾ ਲੱਗਣ ਲੱਗ ਜਾਂਦਾ ਆ ਵੀ ਕੀ ਜਿਹੜਾ ਹੋ ਰਿਹਾ ਆ। ਸੋ ਮੌਕੇ ਦੇ ਹਿਸਾਬ ਦੇ ਨਾਲ ਇੱਕ ਕੁਛ ਆਪਣੇ ਜਿਹੜੇ ਸ਼ਾਰਟ ਟਰਮ ਗੋਲਸ ਰੱਖੋ, ਕੁਛ ਆਪਣੇ ਲੌਂਗ ਟਰਮ ਗੋਲ ਰੱਖੋ, ਵੀ ਉਹ ਕਿੱਦਾਂ ਜਿਹੜਾ ਉਹ ਕਰਨਾ ਹੈ। ਅਤੇ ਬਾਕੀ ਇਹ ਚੀਜ਼ਾਂ ਦੇ ਉੱਤੇ ਰੈਗੂਲੇਸ਼ਨਸ ਦੇ ਉੱਤੇ ਤੁਹਾਡੀ ਨਜ਼ਰ ਹੋਣੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ, ਕੀ ਜਿਹੜਾ ਉਸ ਦੇ ਵਿੱਚ ਚੇਂਜਿਸ ਜਿਹੜੀਆਂ ਆ ਰਹੀਆਂ, ਕਿਉਂਕਿ ਉਸੇ ਨੇ ਹੀ ਇੰਡਸਟਰੀਜ਼ ਨੂੰ ਡਿਕਟੇਟ ਕਰਨਾ ਹੈ ਵੀ ਕਿਹੜੇ ਪਾਸੇ ਨੂੰ ਉਹਨੇ ਜਿਹੜਾ ਉਹ ਜਾਣਾ ਆ। ਜਿੱਦਾਂ ਹੁਣ ਕੈਲੀਫੋਰਨੀਆ ਵਾਲਿਆਂ ਨੇ ਕਹਿਤਾ ਵੀ 2035 ਤੋਂ ਬਾਅਦ ਦੇ ਵਿੱਚ ਆਪਾਂ ਚਲਾਉਣੀਆਂ ਸਿਰਫ ਇਲੈਕਟ੍ਰਿਕ ਗੱਡੀਆਂ ਆ, ਦੂਜੀਆਂ ਜਿਹੜੀ ਉਹ ਚੱਲਣ ਨਹੀਂ ਦੇਣੇ। ਸੋ ਉਹਦਾ ਦੇਖਣਾ ਪੈਣਾ ਵੀ ਕੀ ਜਿਹੜਾ ਹੋਊਗਾ। ਵੀ ਇਹ ਤਾਂ ਹੁਣ 10 ਸਾਲ ਹੀ ਰਹਿ ਗਏ, 10-12 ਸਾਲ ਹੀ ਰਹਿ ਗਏ ਆ। ਸੋ ਇੰਡਸਟਰੀ ਬੜੀ ਚੇਂਜ ਹੋਣੀ ਉਦੋਂ ਤਾਂ ਹੀ। ਸੋ ਜ਼ਰੂਰ ਦੇਖਦੇ ਰਿਹਾ ਕਰੋ ਕੀ ਜਿਹੜਾ ਉਹ ਹੋਣਾ ਆ। ਸ਼ਾਰਟ ਟਰਮ ਤੇ ਲੌਂਗ ਟਰਮ ਗੋਲਸ ਦੋਨਾਂ ਨੂੰ ਵੱਖ-ਵੱਖ ਕਰਕੇ ਜਿਹੜਾ ਉਹ ਜ਼ਰੂਰ ਚੱਲਿਆ ਕਰੋ ਜੀ। ਸੋ ਸਾਡਾ ਇਹ ਪ੍ਰੋਗਰਾਮ ਕਰਨ ਦਾ ਮੇਨ ਮਕਸਦ ਇਹੀ ਆ ਵੀ ਕੀ ਕੁਝ ਵਾਪਰ ਰਿਹਾ, ਕਿਹੜੇ ਲਾਜ਼ ਆ ਰਹੇ ਆ, ਕਿਹੜੀਆਂ ਚੇਂਜਸ ਆ ਰਹੀਆਂ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ। ਕੱਲਾ ਇਹ ਨਾ ਹੋਵੇ ਵੀ ਅਸੀਂ ਟਰੱਕ ਚਲਾਈ ਜਾਂਦੇ, ਚੈੱਕ ਆਈ ਜਾਂਦਾ ਤੇ ਜਮ੍ਹਾਂ ਕਰੀ ਜਾਂਦੇ ਆ। ਹਰ ਇੱਕ ਬੰਦੇ ਤੁਸੀਂ ਚਾਹੇ ਦੇਖ ਲਓ, ਫਾਰਮ ਵਰਕਰ ਦੇਖ ਲਓ, ਉਹਨਾਂ ਨੇ ਪਿਛਲੇ ਦਿਨਾਂ 'ਚ ਕਿੰਨਾ ਕੁਛ ਪ੍ਰਾਪਤ ਕੀਤਾ। ਰੈਸਟੋਰੈਂਟ ਵਰਕਰਸ ਦੇਖ ਲਓ। ਜੇ ਤੁਸੀਂ ਇਕੱਲਾ ਕੰਮੇ ਹੀ ਕਰਦੇ ਰਹਿਣ, ਉਹ ਵੀ ਮੰਨ ਲਓ ਜੀ ਅਸੀਂ ਤਾਂ ਸਬਜ਼ੀਆਂ ਤੋੜੀ ਜਾਣੀਆਂ, ਔਖੇ ਆ, ਨਹੀਂ ਇਹ ਨਹੀਂ। ਸੋ ਸਾਰੇ ਰਲ ਕੇ ਸਾਨੂੰ ਐਕਟ ਕਰਨਾ ਪੈਣਾ ਹਰ ਪਾਸੇ। ਸੋ ਇੰਡੀਆ ਵਾਂਗ ਨਾ ਸੋਚੋ, ਜਿੱਥੇ ਇੱਥੇ ਆਏ ਆ ਆਪਾਂ, ਆਪਣੀ ਜਿਸ ਵੀ ਫੀਲਡ ਦੇ ਵਿੱਚ ਹੈਗੇ ਆ, ਤੁਹਾਨੂੰ ਪੂਰਾ ਜਿੰਨਾ ਵੀ ਵੱਧ ਤੋਂ ਵੱਧ ਨੌਲੇਜ ਮਿਲ ਸਕਦਾ ਹੈ, ਵੱਧ ਤੋਂ ਵੱਧ ਉਸ ਦੇ ਵਿੱਚ ਕਿਤੇ ਤਰ੍ਹਾਂ ਦੀ ਵੀ ਐਕਟਿਵਿਜ਼ਮ ਆ, ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ। ਨਾਲੇ ਆਪਣੀ ਕੌਮ ਤਾਂ ਵੈਸੇ ਹੀ ਹੈ ਐਕਟਿਵਿਸਟ ਆ ਪਹਿਲੇ ਦਿਨ ਤੋਂ ਹੀ।